ਤੇ ਅਗਲੀ ਖਬਰ ਵੱਲ ਚੱਲੀਏ। ਸਿਆਟਲ ਦੇ ਵਿੱਚ ਆਪਾਂ ਸੈਨ ਫਰਾਂਸਿਸਕੋ ਨੂੰ ਰੋਂਦੇ ਰਹਿੰਦੇ ਆ, ਕੈਲੀਫੋਰਨੀਆ ਵਾਲੇ, ਵੀ ਸੈਨ ਫਰਾਂਸਿਸਕੋ ਦਾ ਬਹੁਤ ਬੁਰਾ ਹਾਲ ਆ। ਸਿਆਟਲ ਦੇ ਇੱਕ ਬਿਜ਼ਨਸ ਓਨਰ ਦੀ ਸਟੋਰੀ ਆਈ ਆ ਵੀ ਉਹਦਾ 1 ਸਾਲ ਦੇ ਵਿੱਚ 11 ਵਾਰ ਜੋ ਸਟੋਰ ਆ ਉਹ ਟੁੱਟਿਆ ਆ। ਤੇ ਉਸਨੇ ਇਹ ਕਿਹਾ ਵੀ ਸਾਰਾ ਕੁਝ ਇਹਦਾ ਜ਼ਿੰਮੇਵਾਰ ਸਿਆਟਲ ਦੀ ਫਾਰ ਲੈਫਟ ਸਿਟੀ ਕੌਂਸਲ ਆ। ਤੇ ਇਹਨਾਂ ਨੇ ਇੰਨਾ ਜ਼ਿਆਦਾ ਜਿਹੜਾ ਕ੍ਰਾਈਮ ਆ ਉਹ ਵਧਣ ਦਿੱਤਾ ਹੈਗਾ। ਵਾਸ਼ਿੰਗਟਨ ਸਟੇਟ ਦਾ ਰਿਟੇਲ ਬਿਜ਼ਨਸ ਜੋ ਆ ਉਸਨੇ 2.7 ਬਿਲੀਅਨ ਡਾਲਰ ਚੋਰੀ ਦੇ ਵਿੱਚ ਸਨ 2021 ਚ ਲਾਸ ਕੀਤਾ ਆ। ਸੈਕੰਡ ਹਾਈਐਸਟ ਨੇਸ਼ਨ ਦੀ ਪਰ ਕੈਪੀਟਾ ਦੇ ਹਿਸਾਬ ਨਾਲ ਇਹ ਬਣਦਾ ਆ, ਅਕੋਰਡਿੰਗ ਟੂ ਰੀਟੇਲ ਇੰਡਸਟਰੀ ਲੀਡਰ ਐਸੋਸੀਏਸ਼ਨ ਦੇ ਮੁਤਾਬਕ। ਤੁਸੀਂ ਹੁਣ ਹਿਸਾਬ ਲਾ ਲਓ ਵੀ 2021 ਦੇ ਫਿਗਰ ਆਏ ਆ, ਵੀ 2.7 ਬਿਲੀਅਨ ਡਾਲਰ ਚੋਰੀ ਦੇ ਵਿੱਚ ਜੋ ਰੀਟੇਲ ਇੰਡਸਟਰੀ ਆ ਉਹਨਾਂ ਨੇ ਲੂਜ਼ ਕੀਤਾ ਆ। ਜੇ ਹੁਣ ਇੱਕ 7-Eleven ਆ ਜਾਂ ਇੱਕ ਛੋਟਾ ਸਟੋਰ ਆ ਉਹਦਾ 11 ਵਾਰ ਸਟੋਰ ਟੁੱਟ ਜਾਂਦਾ ਆ, ਇੰਸ਼ੋਰੈਂਸ ਕੰਪਨੀ ਕਹਿੰਦੀ ਅਸੀਂ ਨਹੀਂ ਤੇਰੀ ਇੰਸ਼ੋਰੈਂਸ ਕਰਨੀ, ਕਿੰਨੇ ਕੁ ਵਾਰੀ ਕਲੇਮ ਦਈਏ, ਤੇ ਉਹ ਬੰਦਾ ਕਿੱਦਾਂ ਉੱਥੇ ਸਰਵਾਈਵ ਕਰੂਗਾ। ਇਸੇ ਤਰ੍ਹਾਂ ਇੱਕ ਹੋਰ ਆਊਟਲੈਟ ਸਟੋਰ ਆ, ਉਹ ਕਹਿੰਦਾ ਵੀ ਮੈਂ 15 ਸਾਲਾਂ ਤੋਂ ਇਸ ਬਿਜ਼ਨਸ ਦੇ ਵਿੱਚ ਆ, ਵੀ ਇੰਨੀ ਵਾਰੀ ਮੇਰੀ ਬ੍ਰੇਕ ਇਨ ਹੁੰਦੀ ਆ, ਮੈਨੂੰ ਸਮਝ ਨਹੀਂ ਲੱਗਦਾ ਵੀ ਹੁਣ ਕੀ ਕਰਾਂ, ਇਹਨੂੰ ਚਾਲੂ ਰੱਖਾਂ ਬਿਜ਼ਨਸ ਨੂੰ ਜਾਂ ਬੰਦ ਰੱਖਾਂ। ਜੀ ਸੋ ਇਹ ਇਸ ਟਾਈਮ ਦੇ ਉੱਤੇ ਇੱਕ ਬਹੁਤ ਵੱਡੀ ਪ੍ਰੋਬਲਮ ਕੱਲੀ ਕੈਲੀਫੋਰਨੀਆ ਦੇ ਵਿੱਚ ਨਹੀਂ, ਹੋਰ ਵੀ ਜਿਹੜੀਆਂ ਕਈ ਸਟੇਟਸ ਆ ਜਿੱਥੇ ਇੰਨੇ ਲਾਅ ਜੋ ਲੀਨੀਅੰਟ ਕਰ ਦਿੱਤੇ ਗਏ ਆ, ਕ੍ਰਾਈਮ ਵੱਧ ਗਿਆ ਹੈਗਾ, ਉੱਥੇ ਸਾਰਾ ਕੁਝ ਇਹ ਵਾਪਰ ਰਿਹਾ ਹੈ। ਬਿਲਕੁਲ। ਸੋ ਬਹੁਤ ਥਾਵਾਂ ਦੇ ਉੱਤੇ ਲੋਕ ਜਿਹੜੇ ਤੰਗ ਪਰੇਸ਼ਾਨ ਨੇ। ਇਨਕੈਂਪਮੈਂਟ ਉਹਨਾਂ ਦੇ ਬਿਜ਼ਨਸਿਸ ਦੇ ਨਜ਼ਦੀਕ ਬਣਾ ਦਿੰਦੇ ਆ, ਉਹ ਉੱਥੇ ਹੀ ਹਟਦੇ ਨਹੀਂ, ਫਿਰ ਗੰਦ ਵੀ ਉੱਥੇ ਬਹੁਤ ਪਾਉਂਦੇ ਆ। ਮੁਸ਼ਕ ਉੱਥੇ ਇੰਨਾ ਹੁੰਦਾ ਆ। ਉਹ ਆ ਪਟੇਲ ਦੀ ਇੱਕ ਦੀ ਮੈਂ ਵੀ ਵੀਡੀਓ ਹਰਜੋਤ ਸਿੰਘ ਦੀ ਦੇਖ ਰਿਹਾ ਸੀ, ਵੀ ਵੱਟੀ ਵੱਟੀ ਦੀਆਂ ਗਾਲਾਂ ਭਰ ਭਰ ਕੇ ਜਿਹੜੀਆਂ ਉਹ ਕਹਿ ਰਿਹਾ ਸੀਗਾ। ਹੁਣ ਉਹਨੇ ਗੁੱਸੇ 'ਚ ਆਏ ਨੇ ਇੱਕ ਸਪੀਕਰ ਲਾਇਆ ਆ ਬਹੁਤ ਉੱਚੀ ਆਵਾਜ਼ ਦੇ ਵਿੱਚ, ਵੀ 24 ਘੰਟੇ ਚੱਲਦਾ ਰਹਿੰਦਾ, ਵੀ ਸ਼ਾਇਦ ਇਹਨੂੰ ਸੁਣ ਕੇ ਭੱਜ ਜਾਣ, ਵੀ ਗੰਦ ਕਿਤੇ ਹੋਰ ਜਾ ਕੇ ਪਾ ਲੈਣ। ਪਰ ਤੁਹਾਨੂੰ ਪਤਾ ਹੀ ਆ ਵੀ ਇਹ ਹਟਦੇ ਕਿੱਥੇ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪਈ 4 ਵਿੱਚੋਂ 1 ਅਮਰੀਕਨ ਜੋ ਘਰ ਦਾ ਮਾਲਕ ਆ ਉਹ ਹਾਊਸ ਪੂਅਰ ਆ, ਉਹ ਗਰੀਬ ਹੈਗਾ। ਕਾਰਨ ਕੀ ਆ ਵੀ ਘਰਾਂ ਦੀਆਂ ਪੇਮੈਂਟਾਂ, ਘਰਾਂ ਦੇ ਖਰਚੇ ਇੰਨੇ ਜ਼ਿਆਦਾ ਆ, ਲੋਕਾਂ ਦੇ ਕੋਲ ਹੋਰ ਕੋਈ ਸੇਵਿੰਗ ਹੀ ਨਹੀਂ ਰਹਿੰਦੀ ਜਦੋਂ ਉਹ ਘਰ ਖਰੀਦ ਲੈਂਦੇ ਹੈਗੇ ਆ। ਯੂਐਸ ਸੈਂਸਸ ਬਿਊਰੋ ਦੇ ਮੁਤਾਬਕ 170 ਦੇ ਕਰੀਬ ਜਿੱਥੇ ਯੂਐਸਏ ਦੇ ਵਿੱਚ ਜ਼ਿਆਦਾ ਪੋਪੂਲੇਸ਼ਨ ਹੈਗੀ ਆ, ਉਹਨਾਂ ਦੇ ਵਿੱਚ ਇਹ ਵੀ ਪਾਇਆ ਗਿਆ ਕਿ 27.4% ਜੋ ਘਰਾਂ ਦੇ ਮਾਲਕ ਆ ਉਹਨਾਂ ਦੇ ਉੱਤੇ ਜੋ ਘਰ ਦੀ ਓਨਰਸ਼ਿਪ ਆ ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਬਰਡਨ ਬਣਿਆ ਹੋਇਆ ਆ। ਮਿਆਮੀ, ਲਾਸ ਐਂਜਲਸ, ਨਿਊਯਾਰਕ, ਇਹਨਾਂ ਦੇ ਵਿੱਚ ਹਾਈਐਸਟ ਨੰਬਰ ਆਫ ਹਾਊਸ ਪੂਅਰ ਰੈਜ਼ੀਡੈਂਟਸ ਹੈਗੇ ਆ, 10 ਵਿੱਚੋਂ 4 ਹੈਗੇ ਆ। ਟੌਪ ਦੇ ਉੱਤੇ ਨਿਊਯਾਰਕ ਆਉਂਦਾ ਆ, ਫਿਰ ਬੇਰੀਏ ਦੇ ਵੀ ਕਈ ਜਿਹੜੇ ਸ਼ਹਿਰ ਆ ਇਹਦੇ ਵਿੱਚ ਆਉਂਦੇ ਆ। 2022 ਦੇ ਵਿੱਚ ਇੰਟਰਸਟ ਰੇਟ ਲਗਭਗ 7% ਦੇ ਲਾਗੇ ਛਾਗੇ ਪਹੁੰਚ ਗਏ, ਤੇ ਜਿਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ 'ਚ ਘਰ ਖਰੀਦੇ ਆ ਉਹਨਾਂ ਦੀਆਂ ਪੇਮੈਂਟਾਂ ਬਹੁਤ ਜ਼ਿਆਦੇ ਆ। ਉੱਤੋਂ ਹੁਣ ਲੇ ਆਫ ਸ਼ੁਰੂ ਹੋ ਗਈ ਆ, ਇਨਫਲੇਸ਼ਨ ਬਹੁਤ ਜ਼ਿਆਦੇ ਆ, ਮਹਿੰਗਾਈ ਸਾਰੀਆਂ ਹੱਦਾਂ ਤੋੜ ਚੁੱਕੀ ਹੈਗੀ ਆ, ਤੇ ਲੋਕਾਂ ਦੇ ਲਈ ਰਹਿਣਾ ਬੜਾ ਔਖਾ ਹੋਇਆ ਹੈਗਾ ਆ। ਸੋ ਫੈਡਰਲ ਇੰਟਰਸਟ ਰੇਟ ਨੂੰ ਜੇ ਗੱਲ ਕਰਦੇ ਜਾਈਏ, ਹਜੇ ਵੀ ਕੋਈ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਪੂਰੀ ਤਰ੍ਹਾਂ ਜੋ ਸਟਾਪ ਕੀਤਾ ਹੈਗਾ। ਸੋ ਬਹੁਤ ਵਾਰ ਆਪਾਂ ਸੋਚਦੇ ਹਾਂ ਵੀ ਸ਼ਾਇਦ ਕਿਸੇ ਨੇ ਘਰ ਲੈ ਲਿਆ ਵੀ ਬਹੁਤ ਸੁਖੀ ਆ ਉਹ, ਪਰ ਜਦੋਂ ਤੁਸੀਂ ਇਸ ਸਰਵੇ ਦੇ ਮੁਤਾਬਕ ਦੇਖੋ ਵੀ 10 ਦੇ ਵਿੱਚੋਂ 4 ਲੋਕ ਬਹੁਤ ਔਖੇ ਹੋ ਕੇ ਆਪਣਾ ਗੁਜ਼ਾਰਾ ਕਰ ਰਹੇ।